9000 ਐਥਲੀਟ ਇਹਦੇ ਵਿੱਚ ਹਿੱਸਾ ਲੈ ਰਿਹਾ। 3 ਲੱਖ ਲੰਗਰ ਦਾ ਮੀਲ ਤਿਆਰ ਹੋਣਾ, ਉਹ ਹੈਰਾਨ ਹੋ ਜਾਂਦੇ ਵੀ ਤੁਸੀਂ ਕਿਵੇਂ ਕਰ ਰਹੇ ਆ। ਸੌਕਰ ਦੇ ਪੋਸਟ ਹੋ ਗਏ, ਬੈਨਰ ਹੋ ਗਏ, ਜਿਹੜੀ ਵੀ ਸਟੇਜਸ ਹੈਗੀ ਆ, ਆਪਣਾ ਲੰਗਰ ਵਾਲਾ ਏਰੀਆ, ਸਾਰੇ ਮਾਰਕੀਜ਼ ਵਗੈਰਾ ਉਹ ਸਾਰੀਆਂ ਲੱਗ ਚੁੱਕੀਆਂ। ਹਾਂਜੀ, ਇਸ ਵੇਲੇ ਮੇਰੇ ਨਾਲ ਸਿੱਖ ਖੇਡਾਂ ਦੇ ਪ੍ਰੈਜ਼ੀਡੈਂਟ ਜਗਜੀਤ ਸਿੰਘ ਜੀ ਚੁੱਗਾ ਜੁੜੇ ਹੋਏ ਨੇ। ਚਲੋ ਆਪਾਂ ਇਹਨਾਂ ਕੋਲ ਜਾਣਦੇ ਹਾਂ ਕਿ ਤਿਆਰੀਆਂ ਕਿਵੇਂ ਚੱਲ ਰਹੀਆਂ ਨੇ। ਜਗਜੀਤ ਸਿੰਘ ਜੀ, ਤੁਹਾਡਾ ਇੰਡੋਜ਼ ਟੀਵੀ 'ਤੇ ਬਹੁਤ ਬਹੁਤ ਸਵਾਗਤ। ਤੁਹਾਡਾ ਵੀ ਧੰਨਵਾਦ, ਤੁਸੀਂ ਟਾਈਮ ਕੱਢ ਕੇ ਪਹੁੰਚੇ ਸਾਡੇ ਕੋਲੇ। ਬਿਜ਼ੀ ਸਾਰੇ ਹੈਗੇ ਇਸ ਵੇਲੇ, 2 ਦਿਨ ਰਹਿ ਗਏ ਸਾਰੀ ਤਿਆਰੀ ਦੇ ਵਿੱਚ ਨਾ, ਗੇਮਾਂ ਫਿਰ ਸ਼ੁਰੂ ਹੋ ਜਾਣੀ 3 ਤਰੀਕ ਨੂੰ। ਸੋ ਫਿਲਹਾਲ ਅਸੀਂ ਸਾਰੇ ਸਟੇਡੀਅਮ 'ਤੇ ਆ ਗਏ ਹਾਂ, ਜਿੰਨੀ ਸਾਡੀ ਟੀਮ ਹੈ, ਵੋਲੰਟੀਅਰਸ ਹੈਗੇ ਆ। ਤਾਂ ਪਹਿਲਾਂ ਤਾਂ ਸਾਰਾ ਧੰਨਵਾਦ ਵੀ ਸਾਰੇ ਟਾਈਮ ਕੱਢ ਕੇ, ਖਾਸ ਕਰਕੇ ਜੁੜੀ ਦਾ ਵੀ ਔਖਾ ਹੋ ਜਾਂਦਾ ਨਾ, ਆਪਣੇ ਕੰਮ ਹੁੰਦੇ ਲੋਕਾਂ ਦੇ ਨਾ। ਸੋ ਇਸ ਕਰਕੇ ਜਿੰਨੇ ਵੀ ਆਏ ਉਹਨਾਂ ਦਾ ਬਹੁਤ ਧੰਨਵਾਦ ਆ। ਅਤੇ ਇੱਦਾਂ ਹੈਗਾ ਵੀ ਅਸੀਂ ਹੁਣ ਜਿਹੜੀ ਵੀ ਸਟੇਜਸ ਹੈਗੀ ਆ, ਆਪਣਾ ਲੰਗਰ ਵਾਲਾ ਏਰੀਆ, ਸਾਰੇ ਮਾਰਕੀਜ਼ ਵਗੈਰਾ ਉਹ ਸਾਰੀਆਂ ਲੱਗ ਚੁੱਕੀਆਂ। ਅਤੇ ਕੱਲ੍ਹ ਦੀ ਤਿਆਰੀ ਹੈਗੀ, ਜਿੰਨੀ ਮਾਰਕੀਟਿੰਗ ਮਟੀਰੀਅਲ ਲੱਗਣਾ ਹੈਗਾ, ਸਾਈਨੇਜ ਬੋਰਡ ਲੱਗਣੇ, ਇਹ ਸਾਰਾ ਕੁਛ ਚੱਲ ਰਿਹਾ। ਮਤਲਬ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਹੁੰਦੀਆਂ ਅਤੇ ਉਹਦੇ ਵਾਸਤੇ ਮਤਲਬ ਟਾਈਮ ਵੀ ਲੱਗਦਾ। ਸੋ ਮਤਲਬ ਅਸੀਂ ਕਾਫੀ ਚਿਰ ਸਵੇਰ ਦੇ 7 ਵਜੇ ਆ ਜਾਂਦੇ ਹੁੰਦੇ ਹਾਂ ਅਤੇ ਸਾਡੇ 9, 10, 11 ਵੱਜ ਜਾਂਦੇ ਆ ਰਾਤ ਦੇ ਨਾ। ਸੋ ਵਧੀਆ ਤਿਆਰੀ ਚੱਲ ਰਹੀ ਆ, ਜਗ੍ਹਾ ਬਹੁਤ ਹੈਗੀ ਖੁੱਲ੍ਹੀ। ਸੋ ਏਰੀਆ ਕਾਫੀ ਕਵਰ ਕਰਨ ਵਾਲਾ ਹੁੰਦਾ ਹੈਗਾ, ਦਿਨ ਮੌਸਮ ਵੀ ਚੰਗਾ। ਸੋ ਦਿਸ ਰਹੇ ਵੀ ਡੱਬੇ ਡੁੱਬੇ ਸਾਰੇ ਸਾਡੇ ਜਿਹੜੇ ਸਪਲਾਇਰਾਂ ਤੋਂ ਆਏ ਹੋਏ ਆ। ਸੌਕਰ ਦੇ ਪੋਸਟ ਹੋ ਗਏ, ਬੈਨਰ ਹੋ ਗਏ, ਆਪਣਾ ਜਿਹੜਾ ਮਰਚੈਂਡਾਈਜ਼ ਅਸੀਂ ਆਪਣੇ ਇਨਫੋਰਮੇਸ਼ਨ ਡੈਸਕ ਤੋਂ ਆਪਣੀ ਵੇਚਣਾ ਹੈਗਾ, ਟੀ-ਸ਼ਰਟਸ ਵਗੈਰਾ, ਜਿਹੜਾ ਸ਼ੇਰਾ ਤੁਸੀਂ ਸੁਣਿਆ ਹੈਗਾ, ਸ਼ੇਰਾ ਵੀ ਪਹੁੰਚ ਚੁੱਕਿਆ। ਹਾਂ, ਸੋ ਉਹ ਵੀ ਸਾਰੇ ਜਾਣੇ ਆਪਣਾ ਸ਼ੇਰਾ ਲੈ ਸਕਦੇ ਆ ਗੇਮਾਂ 'ਤੇ ਆ ਕੇ। ਸੋ ਹਾਂ, ਵਧੀਆ ਚੱਲ ਰਿਹਾ ਕੰਮ। ਜੋ ਸਿੱਖ ਖੇਡਾਂ ਨੇ ਇਹ ਬਹੁਤ ਵੱਡੀਆਂ ਹੋ ਚੁੱਕੀਆਂ ਨੇ, ਬਹੁਤ ਮਿਹਨਤ ਕਰਨੀ ਪੈਂਦੀ ਆ। ਤੁਸੀਂ ਆਪਣੇ ਕੰਮ ਦੇ ਵਿੱਚੋਂ ਇੰਨਾ ਟਾਈਮ ਕਿਵੇਂ ਕੱਢਦੇ ਹੋ ਇਹ ਸਾਰਾ ਕੁਝ ਆਰਗੇਨਾਈਜ਼ ਕਰਨ ਨੂੰ? ਟਾਈਮ ਦੇਖੋ ਕੱਢਣਾ ਪੈਂਦਾ, ਜ਼ਿੰਮੇਵਾਰੀ ਲਈ ਆ। ਅਤੇ ਛੁੱਟੀਆਂ ਲਈਆਂ, ਕੰਮ ਕਰਦੇ ਹੋ ਅਜੇ ਵੀ? ਨਹੀਂ, ਸਾਰਾ ਕੁਛ ਹੁਣ ਤਾਂ ਛੁੱਟੀਆਂ ਲਈਆਂ ਹੋਈਆਂ। ਹਾਂ, ਗੇਮਾਂ ਵਾਸਤੇ ਛੁੱਟੀਆਂ ਲਈਆਂ ਹੋਈਆਂ, ਅਤੇ ਨਹੀਂ ਤਾਂ ਫਿਰ ਕੰਮ ਨਿਬੜਦਾ ਨਹੀਂ ਹੈਗਾ। ਹਾਂ, ਸੋ 1.5 ਸਾਲ ਤਾਂ ਵੈਸੇ ਹੀ ਹੋ ਗਿਆ ਸਾਰੀ ਕਮੇਟੀ ਨੂੰ ਲੱਗੀ ਹੋਏ ਨਾ। ਅਤੇ ਸਾਡੀ ਰੈਗੂਲਰ ਮੀਟਿੰਗਸ ਹੁੰਦੀਆਂ ਹੈਗੀਆਂ, ਫੋਰਮੈਟ ਬਣਿਆ ਹੋਇਆ ਵੀ ਕਦੋਂ ਮਿਲਣਾ ਹੈਗਾ, ਸ਼ੈਡਿਊਲ ਬਣੇ ਹੋਏ ਆ। ਸੋ ਉਸ ਹਿਸਾਬ ਨਾਲ ਚਲੋ ਵਧੀਆ ਪ੍ਰੀਪਰੇਸ਼ਨ ਹੋ ਚੁੱਕੀ ਆ, ਪਰ ਕੰਮ ਹੁਣ ਹੋਣਾ। ਹਾਂਜੀ, ਕੰਮ ਹੁਣ ਹੋਣਾ। ਜੋ ਮਰਜ਼ੀ ਅਸੀਂ ਪਲੈਨਿੰਗ ਕੀਤੀ ਹੋਵੇ, ਜੋ ਵੀ ਮਤਲਬ ਆਈਡੀਆ ਹੋਣਗੇ ਨਾ, ਗੱਲ ਹੁਣ ਸਾਰੀ ਐਂਡ 'ਤੇ ਆਹੀ ਹੈ। ਜੇ 2 ਦਿਨ ਨਾ ਸਾਡਾ ਲਾਗੂ ਕਿੰਨਾ ਹੋ ਸਕਦਾ ਟਾਈਮ ਦੇ ਵਿੱਚ। ਕਿਉਂਕਿ ਇੰਟੈਂਸ਼ਨ ਬਹੁਤ ਵਧੀਆ ਹੁੰਦੀ ਆ, ਤਿਆਰੀ ਵੀ ਪੂਰੀ ਹੁੰਦੀ ਆ, ਕਿ ਲਾਸਟ ਮਿੰਟ ਦੀ ਕੋਈ ਚੇਂਜਿਸ ਵੀ ਹੋ ਜਾਂਦੀਆਂ ਹੁੰਦੀਆਂ। ਅੱਛਾ, ਮੈਂ ਦੂਜੀ ਗੱਲ ਇਹ ਪੁੱਛਣੀ ਚਾਹੁੰਦਾ ਵੀ ਤੁਹਾਨੂੰ ਆਪਣੀ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਵੱਲੋਂ ਕਿੰਨੀ ਕੁ ਫਾਈਨੈਂਸ਼ੀਅਲ ਤੌਰ 'ਤੇ ਮਦਦ ਮਿਲੀ ਆ, ਜਾਂ ਸਰਕਾਰਾਂ ਵੱਲੋਂ ਜਾਂ ਲੋਕਲ ਕੌਂਸਲ ਵੱਲੋਂ ਕਿਹੋ ਜਿਹੀ ਮਦਦ ਮਿਲੀ, ਇਨਫ ਮਿਲ ਗਈ ਆ, ਕਿ ਜਾਂ ਤੁਸੀਂ ਹਜੇ ਵੀ ਚਾਹੁੰਦੇ ਆ ਕਿ ਕੁਝ ਹੋਰ ਮਦਦ ਦੀ ਲੋੜ ਹੈ ਕਮਿਊਨਿਟੀ ਵੱਲੋਂ? ਫਾਈਨੈਂਸ਼ੀਅਲ ਸਪੋਰਟ ਦੇਖੋ, ਅਸੀਂ ਸਟਾਰਟ ਬਹੁਤ ਵਧੀਆ ਹੋਇਆ ਸੀਗਾ, ਆਪਣੇ 3 ਲੈਵਲਸ ਆਫ ਗਵਰਨਮੈਂਟ ਤੋਂ ਚੰਗੀ ਵਧੀਆ ਸਪੋਰਟ ਮਿਲੀ ਸੀਗੀ। ਪਰ ਉਹ ਚਲੋ ਕੁਛ ਹੱਦ ਤੱਕ ਸਾਡਾ ਬਜਟ ਜਿਹੜਾ ਸੀਗਾ ਨਾ ਪਲੈਨਿੰਗ ਦੇ ਹਿਸਾਬ ਨਾਲ, ਉਹ ਪੂਰਾ ਨਹੀਂ ਹੁੰਦਾ ਉਹਦੇ ਨਾਲ। ਸੋ ਸਾਨੂੰ ਕਮਿਊਨਿਟੀ ਵੱਲੋਂ, ਬਿਜ਼ਨਸ ਵੱਲੋਂ ਮਦਦ ਚਾਹੀਦੀ ਸੀਗੀ। ਸੋ ਉਹਦੇ ਵਿੱਚ ਸਾਨੂੰ ਕਾਫੀ ਸਪੋਂਸਰ ਆ ਵੀ ਚੁੱਕੇ ਆ, ਪਰ ਹਜੇ ਵੀ ਲੋੜ ਹੈਗੀ ਆ। ਬਿਕੋਜ਼ ਜਿਹੜਾ ਇਹ ਬਜਟ ਹੁੰਦਾ ਨਾ, ਕਾਊਂਸਲ ਦੀ ਰਿਕੁਆਇਰਮੈਂਟਸ ਬਹੁਤ ਹੁੰਦੀਆਂ। ਸਿਟੀ ਆਫ ਮੈਲਬਰਨ ਜਿੱਥੇ ਆਪਾਂ ਹੈਗੇ ਆ, ਇਹ ਬਹੁਤ ਵੱਡੀ ਕਾਊਂਸਲ ਹੈਗੀ ਆ, ਅਤੇ ਉਹਦੇ ਮੁਤਾਬਕ ਕਾਫੀ ਕੰਡੀਸ਼ਨਸ ਹੁੰਦੀਆਂ। ਉਹ ਚੀਜ਼ਾਂ ਇੱਕ ਐਕਸਟਰਾ ਕਾਸਟ ਐਡ ਕਰ ਦਿੰਦੀਆਂ। ਪਰ ਦੂਜੀ ਗੱਲ ਜਿਹੜੀ ਤੁਸੀਂ ਕੀਤੀ ਵੀ ਗੇਮਾਂ ਐਡੀਆਂ ਹੋ ਚੁੱਕੀਆਂ, ਜਿਹੜਾ ਸਕੇਲ ਆ ਉਹ ਸਕੇਲ ਕਰਕੇ ਤੁਹਾਨੂੰ ਇੱਕ ਚੀਜ਼ ਜਿਹੜੀ ਆਪਾਂ ਪਹਿਲਾਂ ਕਰਾਉਂਦੇ ਹੁੰਦੇ ਸੀਗੇ ਨਾ, ਉਹ 3 ਗੁਣਾ ਕਰਾਉਣੀ ਪੈਂਦੀ ਆ। ਪਲੱਸ ਮਹਿੰਗਾਈ ਵੀ ਹੋ ਗਈ ਆ ਉਹਦੇ ਨਾਲ, ਉਹ ਮਤਲਬ ਬਹੁਤ ਜ਼ਿਆਦਾ। ਹੁਣ ਤਾਂ ਪੈਟਰੋਲ ਡੀਜ਼ਲ ਵੀ ਮਹਿੰਗਾ ਹੋ, ਤੁਸੀਂ ਦੇਖ ਲਓ। ਸੋ ਇਹਦੇ ਕਰਕੇ ਨਾ ਹੁਣ ਬਜਟ ਇੰਨਾ ਹੋ ਚੁੱਕਿਆ, ਜਿਹੜਾ ਆਪਾਂ ਕਹਿ ਸੀ ਨਾ $1.5 ਮਿਲੀਅਨ ਬਜਟ ਸਾਡਾ ਐਸਟੀਮੇਟ ਹੈਗਾ, ਉਹ ਐਸੇ ਰਿਐਲਿਟੀ ਆ ਹੁਣ। ਨਹੀਂ, ਬਿਲਕੁਲ ਠੀਕ ਆ। ਹੋਰ ਆਪਾਂ ਗੱਲ ਕਰਦੇ ਸੀ ਕਿ 9000 ਐਥਲੀਟ ਇਹਦੇ ਵਿੱਚ ਹਿੱਸਾ ਲੈ ਰਿਹਾ, ਅਤੇ ਰਾਈਵਲ ਕਰਦੀ ਆ ਕਾਮਨਵੈਲਥ ਗੇਮਸ ਨੂੰ ਜਾਂ ਓਲੰਪਿਕਸ ਨੂੰ। ਪਰ ਉਹਨਾਂ ਲਈ ਗਵਰਨਮੈਂਟ ਨੂੰ ਫੰਡ ਬਹੁਤ ਹੁੰਦੇ ਆ, ਜਿੰਨੇ ਵੀ ਉਹ ਕੰਮਕਾਰ ਕਰਦੇ ਆ ਉਹਨਾਂ ਨੂੰ ਤਨਖਾਹਾਂ ਮਿਲਦੀਆਂ। ਪਰ ਜਿਹੜੀ ਆਪਣੀ ਕਮਿਊਨਿਟੀ ਆ, ਸਾਰਾ ਪੈਸਾ ਵੀ ਕੋਲੋਂ ਇਕੱਠਾ ਕਰਨਾ ਪੈਂਦਾ, ਮਿਹਨਤ ਵੀ ਆਪ ਕਰਨੀ ਪੈਂਦੀ ਆ, ਅਤੇ ਬਾਅਦ 'ਚ ਕਈ ਵਾਰੀ ਇਹ ਵੀ ਹੁੰਦਾ ਆ, ਨਿੰਦਿਆ ਵੀ ਸੁਣਨੀ ਪੈਂਦੀ ਜੀ ਕਮੇਟੀ ਨੇ ਆਹ ਨਹੀਂ ਕੀਤਾ ਜਾਂ ਉਹ ਨਹੀਂ ਕੀਤਾ। ਮੈਂ ਤੁਹਾਨੂੰ ਸਾਰਿਆਂ ਨੂੰ ਆਪਣੇ ਵੱਲੋਂ ਸਲੂਟ ਪੇਸ਼ ਕਰਦਾ ਕਿ ਤੁਹਾਡੀ ਮਿਹਨਤ ਰੰਗ ਲੈ ਕੇ ਆਏਗੀ। ਮੈਂ 4 ਸਵੇਰੇ ਦੇਖਿਆ, ਘੁੰਮ ਫਿਰ ਕੇ ਬੜੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ 'ਤੇ ਆ। ਕੁਛ ਆਖਰ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੁਛ ਕਹਿਣਾ ਚਾਹੋਗੇ? ਆਹ ਗੱਲ ਤੁਹਾਡੀ ਬਿਲਕੁਲ ਸਹੀ ਆ। ਇਹ ਹੈਗੀ ਹੈ ਕਮਿਊਨਿਟੀਜ਼ ਗੇਮਸ। ਅਸੀਂ ਕਹਿ ਰਹੇ ਹਾਂ ਫੋਰ ਦ ਕਮਿਊਨਿਟੀ ਬਾਏ ਦ ਕਮਿਊਨਿਟੀ। ਠੀਕ ਹੈ, ਪਹਿਲਾਂ ਚਲੋ
ਜਿਹੜਾ ਯੋਗਦਾਨ ਗਵਰਨਮੈਂਟ ਵੱਲੋਂ ਹੁੰਦਾ ਸੀਗਾ ਉਹ ਵੀ ਜ਼ਿਆਦਾ ਨਹੀਂ ਹੁੰਦਾ ਸੀਗਾ। ਚਲੋ ਐਤਕੀ ਲੱਕੀ ਹੋਏ ਆ ਵੀ ਆਪਾਂ ਨੂੰ ਵਧੀਆ ਸਪੋਰਟ ਮਿਲ ਚੁੱਕੀ ਆ, ਪਰ ਗੇਮ ਦੇ ਸਕੇਲ ਦੇ ਹਿਸਾਬ ਨਾਲ ਇਟਸ ਸਟੀਲ ਇਜ਼ ਅ ਕਮਿਊਨਿਟੀ ਇਵੈਂਟ। ਅਤੇ ਜਦੋਂ ਅਸੀਂ ਵੀ ਕਿਸੇ ਨਾਲ ਗੱਲ ਵੀ ਕਰਦੇ ਹਾਂ, ਕਾਊਂਸਲ ਨਾਲ ਵੀ, ਸਟੇਟ ਗਵਰਨਮੈਂਟ ਨਾਲ, ਜਦੋਂ ਦੱਸੀ ਦਾ ਵੀ ਆਹ ਗੇਮਾਂ ਸਾਡੀਆਂ ਅਸੀਂ ਇੱਦਾਂ ਕਰਦੇ ਹਾਂ, ਲੰਗਰ ਅਸੀਂ ਇੱਦਾਂ ਤਿਆਰ ਕਰਦੇ ਹਾਂ, ਫ੍ਰੀ ਟੂ ਪਬਲਿਕ ਇਹ ਆਪਣੀ ਇਵੈਂਟ ਹੈਗੀ ਆ, 3 ਲੱਖ ਲੰਗਰ ਦਾ ਮੀਲ ਤਿਆਰ ਹੋਣਾ, ਉਹ ਹੈਰਾਨ ਹੋ ਜਾਂਦੇ ਵੀ ਤੁਸੀਂ ਕਿਵੇਂ ਕਰ ਰਹੇ ਆ। ਸੋ ਇਹ ਚੀਜ਼ ਮਤਲਬ ਬਹੁਤ ਮਾਣ ਵਾਲੀ ਗੱਲ ਆ ਵੀ ਆਪਣੇ ਭਾਈਬੰਦੀ ਨਹੀਂ ਹੈਗੀ ਆ, ਵੀ ਆਪਣੇ ਸਾਰੇ ਯੂਨਾਈਟਿਡ ਹੋ ਕੇ ਇਹ ਚੀਜ਼ ਕਰ ਲੈਂਦੇ ਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਅਸੀਂ ਕਹਿੰਦੇ ਵੀ ਰੱਬ ਰੱਖਾ ਹੀ ਆ ਜਿਹੜੇ ਹਿਸਾਬ ਨਾਲ ਸਾਰਾ ਕੁਛ ਹੋ ਰਿਹਾ। ਸਾਡੇ ਤਾਂ ਚਲੋ ਜ਼ਿੰਮੇਵਾਰੀਆਂ ਲੱਗੀਆਂ ਹੋਈਆਂ, ਤੇ ਇੰਨੀ ਮੈਂ ਕਹਿਣਾ ਚਾਹੁੰਦਾ ਵੀ ਇਹ ਸਾਡੀਆਂ ਸਾਰੀਆਂ ਗੇਮਾਂ ਆਪਣੀ ਸਾਰੀ ਕਮਿਊਨਿਟੀ ਦੀਆਂ ਗੇਮਾਂ, ਸਾਰੀ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਦੀਆਂ। ਸੋ ਜਦੋਂ ਤੁਸੀਂ ਪਹੁੰਚਣਾ ਆਪਾਂ ਵਧੀਆ ਡਿਸਪਲਿਨ 'ਚ ਰਹਿਣਾ ਹੈਗਾ, ਸਫਾਈ ਦਾ ਧਿਆਨ ਰੱਖਣਾ ਹੈਗਾ, ਪੇਸ਼ੈਂਸ ਰੱਖਣੀ ਹੈਗੀ ਆ। ਟ੍ਰੈਫਿਕ ਬਹੁਤ ਜ਼ਿਆਦਾ ਹੋ ਜਾਣੀ ਹੈ ਜੇ ਗੱਡੀਆਂ ਤੁਸੀਂ ਲਿਆਉਣੇ, ਤੁਸੀਂ ਗੱਡੀਆਂ ਦਾ ਟਾਈਮ ਲੱਗੂ ਤੁਹਾਨੂੰ ਪਾਰਕਿੰਗ ਲੱਭਣ ਵਾਸਤੇ। ਇਸ ਕਰਕੇ ਵਾਰ-ਵਾਰ ਇਹੀ ਕਹਿ ਰਹੇ ਵੀ ਤੁਸੀਂ ਪਾਰਕਿੰਗ ਲਓ। ਤੁਹਾਨੂੰ ਪਤਾ ਲੱਗ ਹੀ ਗਿਆ ਹੋਗਾ ਵਿਕਟੋਰੀਆ ਦੇ ਵਿੱਚ ਹੁਣ ਫ੍ਰੀ ਪਬਲਿਕ ਹੋ ਗਈ, ਟਰਾਂਸਪੋਰਟ ਹੋ ਚੁੱਕੀ ਆ। ਸੋ ਟਰਾਂਸਪੋਰਟ ਤੁਸੀਂ ਪਹਿਲਾਂ ਹੀ PTV ਜਿਹੜਾ ਪਬਲਿਕ ਟਰਾਂਸਪੋਰਟ ਵਿਕਟੋਰੀਆ ਦਾ ਐਪ ਹੈਗਾ ਉਹਨੂੰ ਡਾਊਨਲੋਡ ਕਰਕੇ ਉਹ ਸਾਨੂੰ ਈਜ਼ੀ ਤਰੀਕਾ ਦੱਸ ਦਿੰਦਾ ਵੀ ਕਿਵੇਂ ਤੁਸੀਂ ਵੈਨਿਊ 'ਤੇ ਪਹੁੰਚਣਾ ਹੈਗਾ। ਸੋ ਇਹ ਚੀਜ਼ਾਂ 'ਤੇ ਆਪਾਂ ਧਿਆਨ ਰੱਖਣਾ, ਆਪਣੇ ਆਪ ਦੀਆਂ ਗੇਮਾਂ ਹੈਗੀਆਂ ਅਤੇ ਆਪਾਂ ਨੂੰ ਵਧੀਆ ਸਫਲਤਾ 'ਚ ਗੇਮਾਂ ਪੂਰੀਆਂ ਕਰਨੀਆਂ। ਆਪਾਂ ਨੂੰ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣਾ ਪਊਗਾ। ਬਿਲਕੁਲ ਜੀ, ਹਾਂਜੀ। ਬਹੁਤ ਬਹੁਤ ਧੰਨਵਾਦ ਤੁਹਾਡੇ ਟਾਈਮ ਲਈ। ਥੈਂਕ ਯੂ ਸੋ ਮਚ। ਓਕੇ।